अस्सलाम वालेकुम लखां दरूदो सलाम मुहम्मदो आले मुहम्मद अलैहि सलातो वसलाम। ते ਇਹ ਜਿਹੜਾ ਫਾਰਮ ਤੁਸੀਂ ਵੇਖਦੇ ਹੋ ਪਿਆ ਇਹ ਫਾਰਮ 45 ਜਾਂ 47 ਨਹੀਂ, ਇਹ ਫੈਸਲ ਮਸਜਿਦ ਇਸਲਾਮਾਬਾਦ ਵਿੱਚ ਅਤਕਾਫ ਬਹਿਣ ਵਾਲਿਆਂ ਲਈ ਫਾਰਮ ਬਣਾਇਆ ਗਿਆ ਹੈ, ਜਿਹਦੇ ਵਿੱਚ ਕੁਝ ਸ਼ਰਤਾਂ ਨੇ ਕਿ 2 ਤਸਵੀਰਾਂ ਤੁਹਾਡੀਆਂ, ਇੱਕ ਤੁਹਾਡੇ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ, 18ਵੇਂ ਗ੍ਰੇਡ ਦੇ ਕਿਸੇ ਅਫਸਰ ਦੇ ਕੋਲੋਂ ਸੈਨ ਮੋਹਰ ਤਸਦੀਕ ਕਰਾ ਕੇ 5000 ਰੁਪਏ ਦੇ ਨਾਲ ਜਮ੍ਹਾਂ ਕਰਾਣਾ ਜੇ ਤਾਂ ਤੁਸੀਂ ਇਤਕਾਫ ਬਹਿ ਸਕਦੇ ਹੋ। ਹੁਣ ਤੁਸੀਂ ਪੈਸੇ ਦੇ ਕੇ ਦੀਨ ਲੈਣਾ ਸਹੀ। ਅਗਰ ਤੁਸੀਂ ਅੱਲਾ ਦੀ ਇਬਾਦਤ ਕਰਨਾ ਚਾਹੁੰਦੇ ਹੋ ਤੇ ਪੈਸੇ ਲੱਗਣਗੇ, ਫਰੀ ਵਾਲਾ ਕੰਮ ਮੁੱਕ ਗਿਆ। ਹੁਣ ਇਹ ਮੌਲਵੀ ਨੂੰ ਬੰਦਾ ਪੁੱਛੇ, ਮਸ਼ਵਰਾ ਦੇਣ ਵਾਲੇ ਨੂੰ ਪੁੱਛੇ, ਜਿਹੜੇ ਜ਼ੁਮਾਦਾਰਾਨ ਨੇ ਉਹਨਾਂ ਨੂੰ ਬੰਦਾ ਪੁੱਛੇ ਕਿ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਮਸੀਤਾਂ ਨੇ ਉਹਨਾਂ 'ਚ ਤਕਾਫ ਬੈਠਿਆਂ ਹੋਣ ਸਵਾਬ ਘੱਟ ਮਿਲਣਾ ਤੇ ਫੈਸਲ ਮਸਜਿਦ ਵਿੱਚ ਚੋਖਾ ਮਿਲੇਗਾ। ਕੋ ਪਤਾ ਲੱਗੇ ਨਾ, ਫਿਰ ਅਗਲੀ ਵਾਰ ਅਸੀਂ ਵੀ ਚਲੋ ਕੋ ਫਾਰਮ ਬਣਾ ਕੇ ਕੋ ਜਮ੍ਹਾਂ ਕਰਾਉਣ ਦਾ ਸੋਚੀਏ। 7,500 ਬੰਦੇ ਨੇ ਹੁਣ ਤੱਕ ਇਹ ਫਾਰਮ ਜਮ੍ਹਾਂ ਕਰਾ ਦਿੱਤਾ, 5-5000 ਰੁਪਈਆ ਫੀਸ ਦੇ ਕੇ। ਇੱਕ ਵਾਰੀ ਟੋਟਲ ਕਰ ਲਿਆ ਜੇ ਕਿੰਨਾ ਕੋ ਮਾਲੂ ਬਣਦਾ। ਇੱਕ ਪਾਸੇ ਜਿਹੜੇ ਰਾਸ਼ਨ ਲੈਣ ਵਾਲੀਆਂ ਲਾਈਨਾਂ ਲੱਗੀਆਂ ਨੇ, ਅਗਰ ਉਹ ਵੇਖੀਏ ਨਾ ਤੇ ਸਾਨੂੰ ਲੱਗੇਗਾ ਕਿ ਪਤਾ ਨਹੀਂ ਪੂਰਾ ਪਾਕਿਸਤਾਨ ਹੀ ਰਾਸ਼ਨ ਦਾ ਮੁਸਤਹਿਕ ਹੈ। ਦੂਜੇ ਪਾਸੇ ਉੱਥੇ ਰਸ਼ ਜਾ ਕੇ ਵੇਖੋ ਤੇ ਤੁਹਾਨੂੰ ਲੱਗੇਗਾ ਕਿ ਅਸੀਂ ਕਈ ਯੂਰਪ ਮੁਮਾਲਕਾਂ ਨਾਲੋਂ ਸੌਖੇ ਆ। ਇਹ ਪਤਾ ਕੀ ਹੈ, ਨਿਰਾ ਖਾਨ ਦਾ ਢੰਗ ਬਣਾਏ ਨੇ। ਜੇ ਪੁੱਛਿਆ ਜਾਏ ਨਾ ਉਸ ਮਸੀਤ ਵਿੱਚ ਤੇ ਮਹੱਲੇ ਵਾਲੀ ਵਿੱਚ ਕੀ ਫਰਕ ਹੈ, ਫਰਕ ਸਿਰਫ ਇੰਨਾ ਕਿ ਉਹ ਵੱਡੀ ਹੈ। ਉਹ ਕੋ ਮੌਲਵੀ ਸਾਹਿਬ ਜੁਮਾ ਪੈ ਪੜ੍ਹਾਉਂਦੇ ਸਨ ਨਾ, ਤੇ ਤਕਰੀਰ ਦੇ ਵਿੱਚ ਉਹਨਾਂ ਨੇ ਆਖਿਆ ਆ ਜਿਹੜੀਆਂ ਬੀਬੀਆਂ ਲਾਲੀ ਪਾਊਡਰ ਲਾਉਂਦੀਆਂ ਨੇ, ਨਹੁੰ ਦੇ ਉੱਤੇ ਪਾਲਿਸ਼ ਲਾਉਂਦੀਆਂ ਨੇ, ਸੁਰਖੀ ਪਾਊਡਰ ਲਾਉਂਦੀਆਂ ਨੇ, ਇਹ ਹਰਾਮ ਹੈ, ਇੰਜ ਨਹੀਂ ਕਰਨਾ ਚਾਹੀਦਾ। ਉਹ ਇੱਕ ਬੰਦਾ ਵੀ ਉੱਠ ਕੇ ਖਲੋ ਗਿਆ, ਉਹਨੇ ਕਿਹਾ ਮੌਲਵੀ ਸਾਹਿਬ ਇਹ ਤੇ ਤੁਹਾਡੀ ਬੀਬੀ ਵੀ ਕਰਦੀ ਏ। ਮੌਲਵੀ ਸਾਹਿਬ ਆਖਿਆ ਲੈ ਅੱਲਾ ਦੇ ਆ ਬੰਦਿਆ, ਉਹਨੂੰ ਸੋਹਣਾ ਵੀ ਤਾਂ ਲੱਗਦਾ ਹੈ ਨਾ।